ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਪਰਿਵਾਰਕ ਮੈਂਬਰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਿਲਕੁਲ ਬਾਬਾ ਟਲ ਰਾਏ ਸਾਹਿਬ ਜੀ ਦੇ ਨਾਲ ਸਥਾਨ ਹੈ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਸ਼ੁਕਰਾਨਾ ਸਮਾਗਮ ਕਰਨ ਵਾਸਤੇ ਇਕੱਤਰਿਤ ਹੋਵਾਂਗੇ। ਇਸ ਵਾਰ ਦਾ ਜਿਹੜਾ ਸਮਾਗਮ ਹੈ ਉਹ ਦੁਪਹਿਰ 12 ਤੋਂ 2:30 ਵਜੇ ਤੱਕ ਹੋਏਗਾ, ਕਿਉਂਕਿ ਮੌਸਮ ਬਦਲ ਚੁੱਕਿਆ। ਸੰਗਤ ਨੂੰ ਫਿਰ ਵਾਪਸੀ ਘਰਾਂ ਵਿੱਚ ਜਾਣ ਦੀ ਕੋਈ ਦਿੱਕਤ ਨਾ ਹੋਵੇ, ਇਸ ਕਰਕੇ ਇਹ ਜੋ ਸਮਾਗਮ ਹੈ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। 20 ਰੁਪਏ ਦੇ ਲੰਗਰਾਂ ਨੂੰ ਸਮਰਪਿਤ ਕਰਕੇ, ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ, ਉਹਨੂੰ ਸਮਰਪਿਤ ਕਰਕੇ ਅਸੀਂ ਇਹ ਸਮਾਗਮ ਕਰਦੇ ਹਾਂ। ਔਰ ਮੈਂ ਜਿਵੇਂ ਕਈ ਵਾਰੀ ਅੱਗੇ ਬੇਨਤੀ ਕੀਤੀ, ਇਸ ਸਮਾਗਮ ਵਿੱਚ ਜਿਹੜਾ ਵੀ ਹਾਜ਼ਰੀ ਭਰਦਾ, ਬਾਪੂ ਨਾਨਕ ਉਹਦੇ ਘਰ ਦੇ ਵਿੱਚ ਲੰਗਰ ਦੀ ਤੋਟ ਨਹੀਂ ਆਉਣ ਦਿੰਦੇ। ਇਹਦੇ ਵਿੱਚ ਬੜੀ ਵੱਡੀ ਗਹਿਰਾਈ ਹੈ। ਲੰਗਰ ਪੱਕੇਗਾ ਬਾਲਣ ਨਾਲ ਜਾਂ ਗੈਸ ਸਿਲੰਡਰ ਨਾਲ। ਉਹ ਸਿਲੰਡਰ ਜਾਂ ਬਾਲਣ ਕਿੱਥੋਂ ਆਏਗਾ? ਮਾਇਆ ਨਾਲ। ਮਾਇਆ ਕਿੱਥੋਂ ਆਏਗੀ? ਜਦੋਂ ਬੰਦਾ ਕਾਰੋਬਾਰ ਕਰੇਗਾ, ਕੰਮਕਾਰ 'ਚ ਬਰਕਤ ਹੋਏਗੀ। ਇਹ ਸਾਰਾ ਬੜਾ ਵੱਡਾ ਲਿੰਕ ਜੁੜਿਆ। ਇਹ ਮੇਰੀ ਬੇਨਤੀ ਹੈ, ਜੋ ਸਾਰੇ ਪਰਿਵਾਰਕ ਮੈਂਬਰ ਸਭ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਸਭ ਨੇ ਜੋ 20 ਦਸੰਬਰ ਦਿਨ ਮੰਗਲਵਾਰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਂ ਜੀ ਦਾ ਸ਼ੁਕਰਾਨਾ ਕਰਨਾ। ਔਰ ਇਹ ਮੈਸੇਜ ਵੱਧ ਤੋਂ ਵੱਧ ਫਾਰਵਰਡ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਜੀ ਤਿਨਾਂ ਦਾ ਤਰਸ ਵਰਤਿਆ। ਪਿਤਾ ਜੀ ਨੇ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਅੱਜ ਫਿਰ ਇਹ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਸਿਰ ਝੁਕਾਓ, ਪਿਆਰ ਨਾਲ ਕਹੋ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਇਹ ਸੜਦੇ ਬਲਦੇ ਸੰਸਾਰ ਦੇ ਵਿੱਚ ਤੁਸੀਂ ਇਹ ਸਤ ਸੰਗ ਦੀਆਂ ਘੜੀਆਂ ਸਾਡੇ ਗਰੀਬਾਂ ਦੀ ਝੋਲੀ 'ਚ ਪਾਈਆਂ ਨੇ। ਇਹ ਸੰਗਤ ਕਰਨ ਦਾ ਸੁਭਾਗ ਸਮਾਂ ਤੁਸੀਂ ਸਾਨੂੰ ਦਿੱਤਾ, ਤੁਹਾਡਾ ਸ਼ੁਕਰਾਨਾ। ਆਓ ਰੋਜ਼ਾਨਾ ਪਰਿਵਾਰਕ ਮੀਟਿੰਗ ਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਅੱਜ ਵੀ ਉਹ ਗੱਲਾਂ ਆਪਾਂ ਕਰਨੀਆਂ ਨੇ, ਸਤਿਗੁਰੂ ਸੇਵਾ ਲੈਣ। ਮੇਰੀ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਆਪਣੇ ਬਾਕੀ ਮੈਂਬਰਾਂ ਨੂੰ, ਬੱਚਿਆਂ ਨੂੰ ਨਹੀਂ ਬਿਠਾਇਆ, ਆਪਣੇ ਨਾਲ ਬਿਠਾਓ ਔਰ ਆਓ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ, ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ। ਇੱਥੇ ਲੋਕ ਤੇ ਬਹੁਤ ਨੇ ਪਰ ਆਪਣਾ ਕੋਈ ਨਹੀਂ। ਸਟੇਸ਼ਨ ਦੇ ਉੱਤੇ ਜਾਓ, ਕਿੰਨੇ ਲੋਕ ਨੇ ਪਰ ਸਾਰੇ ਆਪਣੇ ਤੇ ਹੈ ਨਹੀਂ। ਕਹਿੰਦੇ ਸਟੇਸ਼ਨ ਵਰਗੀ ਹੋ ਗਈ ਏ ਜ਼ਿੰਦਗੀ, ਇੱਥੇ ਲੋਕ ਤੇ ਬਹੁਤ ਨੇ ਪਰ ਆਪਣਾ ਕੋਈ ਨਹੀਂ। ਔਰ ਸੱਚੀ ਗੱਲ ਏ, ਜਿਹੜਾ ਸਾਡਾ ਆਪਣਾ ਨਾ, ਅਸੀਂ ਉਹਦੇ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਉਹ ਆਪਣਾ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਆਪਣੇ ਨੇ, ਅਸੀਂ ਉਹਨਾਂ ਵੱਲ ਕਦੀ ਧਿਆਨ ਦਿੱਤਾ ਹੀ ਨਹੀਂ। ਮੇਰੀ ਬੇਨਤੀ ਹੈ, ਜਿਹੜਾ ਅਸਲੀਅਤ ਦੇ ਵਿੱਚ ਆਪਣਾ ਹੈ ਨਾ, ਪਿਤਾ ਪਰਮੇਸ਼ਰ, ਪਿਆਰਾ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਆਪਣਾ ਧਿਆਨ ਉਹਨਾਂ ਵੱਲ ਦਈਏ। ਔਰ ਆਪਣੇ ਕੰਮ ਦੇ ਨਾਲ ਮਤਲਬ ਰੱਖੋ, ਆਪਣੇ ਕੰਮ ਦੇ ਨਾਲ ਕੰਮ ਰੱਖੋ, ਕੰਮ ਵੱਲ ਹਮੇਸ਼ਾ ਧਿਆਨ ਦਿਓ। ਤੇ ਆਪਣੀ ਮਿਹਨਤ ਨੂੰ ਇੰਨੀ ਖਾਮੋਸ਼ੀ ਨਾਲ ਕਰੋ, ਇੰਨੀ ਖਾਮੋਸ਼ੀ ਨਾਲ ਕਰੋ ਕਿ ਤੁਹਾਡੀ ਕੀਤੀ ਹੋਈ ਮਿਹਨਤ ਦਾ, ਤੁਹਾਡੀ ਮਿਹਨਤ ਤੋਂ ਬਾਅਦ ਜਿਹੜੀ ਸਫਲਤਾ ਤੁਹਾਨੂੰ ਮਿਲੀ ਹੈ ਨਾ, ਉਹਦਾ ਸ਼ੋਰ, ਉਹਦਾ ਰੌਲਾ ਸਾਰੇ ਪਾਸੇ ਆਪਣੇ ਆਪ ਹੀ ਪੈ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਆਪਣੇ ਕੰਮ ਵੱਲ ਧਿਆਨ ਦਿਓ, ਆਪਣੇ ਮਾਲਕ ਵੱਲ ਧਿਆਨ ਦਿਓ। ਕੋਈ ਵੀ ਤੁਹਾਡਾ ਕੰਮ ਹੈ, ਭਾਵੇਂ ਉਹ ਦੁਨਿਆਵੀ ਕੰਮ ਹੈ,
ਭਾਵੇਂ ਉਹ ਪਰਮਾਰਥ ਦਾ ਕੰਮ ਹੈ, ਭਾਵੇਂ ਉਹ ਕਾਰੋਬਾਰ ਦੀ ਗੱਲ ਹੈ, ਭਾਵੇਂ ਅੰਮ੍ਰਿਤ ਵੇਲਾ ਹੈ, ਭਾਵੇਂ ਉਹ ਪਿਆਰੇ ਉਹ ਬੱਚਿਆਂ ਨੂੰ ਪਾਲਣ ਦੀ ਗੱਲ ਹੈ, ਤੇ ਭਾਵੇਂ ਉਹ ਗੁਰੂ ਘਰ ਵਿੱਚ ਜਾ ਕੇ ਸੇਵਾ ਸਿਮਰਨ ਵਾਲੀ ਗੱਲ ਹੈ। ਬਸ ਆਪਣੇ ਕੰਮ ਵੱਲ ਧਿਆਨ ਦਿਓ ਮੇਰੀ ਬੇਨਤੀ। ਅਸੀਂ ਨਹੀਂ ਤੇ ਬਹੁਤੇ ਦੂਜਿਆਂ ਵੱਲ ਧਿਆਨ ਦਿੰਦੇ ਆ। ਉਹਨੇ ਇਦਾਂ ਕਿਉਂ ਕਿਹਾ, ਉਹਨੇ ਇਦਾਂ ਕਿਉਂ ਕੀਤਾ, ਕਰਨਾ ਇਦਾਂ ਚਾਹੀਦਾ ਸੀ ਪਰ ਕਰ ਉਹਨੇ ਇਦਾਂ ਦਿੱਤਾ। ਸਾਡਾ ਧਿਆਨ ਹਮੇਸ਼ਾ ਦੂਜਿਆਂ ਵੱਲ ਹੁੰਦਾ ਹੈ। ਇਹ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਵੀ ਬਹਿ ਕੇ ਤੁਸੀਂ ਪਰਿਵਾਰਕ ਮੈਂਬਰ ਸੁਣਦੇ ਹੋ ਨਾ ਜੀ, ਹਮੇਸ਼ਾ ਜਿਹੜਾ ਆਪਣਾ ਉਹਦੇ ਵੱਲ ਧਿਆਨ ਦਈਏ। ਆਪਣਾ ਕੌਣ ਭੁੱਲਿਓ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਕੌਣ ਨੇ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹਨਾਂ ਆਪਣਿਆਂ ਵੱਲ ਧਿਆਨ ਦਈਏ। ਹਾਂ, ਜੋ ਪਰਮੇਸ਼ਰ ਸਾਈਂ ਨੇ ਡਿਊਟੀਆਂ ਲਾਈਆਂ ਨੇ, ਗ੍ਰਸਤੀ ਸਾਨੂੰ ਬਖਸ਼ੀ ਹੈ, ਗ੍ਰਸਤ ਜੀਵਨ ਦਿੱਤਾ ਹੈ, ਉਹ ਦਿੱਤੀਆਂ ਹੋਈਆਂ ਪਰਮੇਸ਼ਰ ਵੱਲੋਂ ਡਿਊਟੀਆਂ ਨਿਭਾ। ਪਰ ਡਿਊਟੀਆਂ ਕਰਦਿਆਂ ਹੋਇਆਂ ਆਪਣਾ ਜਿਹੜਾ ਧਿਆਨ ਹੈ ਨਾ, ਉਹ ਮਾਲਕ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰ। ਆਪਣੇ ਮਾਲਕ ਵੱਲ, ਆਪਣੇ ਸਾਹਿਬ ਵੱਲ ਧਿਆਨ ਦੇ, ਆਪਣੇ ਕੰਮਾਂ ਵੱਲ ਧਿਆਨ ਰੱਖ। ਔਰ ਜਿਹੜਾ ਵੀ ਤੇਰਾ ਕੰਮ ਹੈ, ਉਸ ਕੰਮ ਦੇ ਵਿੱਚ ਮਿਹਨਤ ਇੰਨੀ ਖਾਮੋਸ਼ੀ ਨਾਲ ਕਰ ਕਿ ਸਫਲਤਾ ਸਾਰੇ ਪਾਸੇ ਰੌਲਾ ਪਾ ਦੇਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਸੱਚਾਈ ਹੈ, ਸੱਚਾਈ। ਜੇ ਤੁਸੀਂ ਸੱਚ ਬੋਲੋਗੇ ਤੇ ਲੋਕਾਂ ਨੂੰ ਕੌੜੇ ਲੱਗੋਗੇ। ਜੇ ਸੱਚ ਬੋਲੋਗੇ ਲੋਕਾਂ ਨੂੰ ਕੌੜੇ ਲੱਗੋਗੇ, ਮਿੱਠਾ ਬੋਲੋਗੇ ਤੇ ਲੋਕਾਂ ਨੂੰ ਝੂਠੇ ਲੱਗੋਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸ ਲਈ ਜਿਹੋ ਜੇ ਵੀ ਹੋ ਉਹੋ ਜਿਹੀ ਰਹੋ, ਕਿਉਂਕਿ ਲੋਕ ਉਹੋ ਹੀ ਸੁਣਦੇ ਨੇ ਜੋ ਉਹ ਸੁਣਨਾ ਚਾਹੁੰਦੇ ਨੇ। ਜੇ ਤੇ ਤੁਸੀਂ ਸੱਚੀਆਂ ਗੱਲਾਂ ਕਰੋਗੇ ਨਾ, ਲੋਕਾਂ ਨੂੰ ਕੌੜੇ ਲੱਗੋਗੇ ਜੀ, ਇਹਦਾ ਤੇ ਕੌੜਾ ਸੁਭਾਅ ਹੈ। ਮਿੱਠੀਆਂ ਕਰੋਗੇ, ਕਹਿਣਗੇ ਇਹਦੇ ਵਰਗਾ ਝੂਠਾ ਕੋਈ ਨਹੀਂ। ਇਸ ਕਰਕੇ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਜਿਹੋ ਜਿਹਾ ਵੀ ਮਾਲਕ ਪਿਤਾ ਨੇ ਤੁਹਾਨੂੰ ਬਣਾਇਆ ਹੈ ਨਾ, ਹਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ। ਕੰਮ ਅਸੀਂ ਕੋਈ ਗਲਤ ਨਹੀਂ ਕਰਨਾ, ਆਪਣੇ ਜਿਹੜੇ ਕਰਮ ਨੇ ਉਹ ਖਰਾਬ ਨਹੀਂ ਕਰਨੇ, ਹਮੇਸ਼ਾ ਗੁਰਮਤ ਆਸ਼ੇ ਅਨੁਸਾਰ ਹੀ ਚੱਲਣਾ ਹੈ। ਜੋ ਗੁਰੂ ਪਿਤਾ ਜੀ ਨੇ ਸਾਨੂੰ ਸੋਝੀਆਂ ਦਿੱਤੀਆਂ ਨੇ, ਜੋ ਪਿਤਾ ਜੀ ਨੇ ਗੁਰਬਾਣੀ ਵਿੱਚ ਸਾਨੂੰ ਹੁਕਮ ਲਾਏ ਨੇ, ਜਾਂ ਗੁਰੂ ਪਿਤਾ ਜੀ ਦਾ ਜੋ ਇਤਿਹਾਸ ਕਹਿੰਦਾ ਹੈ, ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਹੀ ਚੱਲਣ ਦਾ ਯਤਨ ਕਰਨਾ ਹੈ। ਗਲਤ ਕੰਮ ਨਹੀਂ ਕਰਨਾ, ਪਰ ਕਿਸੇ ਦੀ ਪਰਵਾਹ ਵੀ ਨਹੀਂ ਕਰਨੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਉਂਕਿ ਲੋਕ ਉਹੋ ਹੀ ਸੁਣਨਾ ਚਾਹੁੰਦੇ ਨੇ, ਉਹੋ ਹੀ ਸੁਣਦੇ ਨੇ ਜੋ ਉਹ ਸੁਣਨਾ ਚਾਹੁੰਦੇ ਨੇ। ਇਸ ਕਰਕੇ ਜਿਹੋ ਜੇ ਵੀ ਤੁਸੀਂ ਹੋ, ਬਸ ਉਹੋ ਜਿਹੀ ਰਹੋ, ਗੁਰਮਤ ਆਸ਼ੇ ਅਨੁਸਾਰ ਆਪਣਾ ਕਾਰਜ ਕਰੋ ਔਰ ਕਿਸੇ ਦੀ ਵੀ ਪਰਵਾਹ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਸ਼ਾਇਰ ਨੇ ਇੱਕ ਬੜਾ ਪਿਆਰਾ ਸ਼ੇਰ ਲਿਖਿਆ, ਕਹਿੰਦਾ ਜਬ ਤੱਕ ਹਮ ਚੁੱਪ ਥੇ ਤੋ ਚਲ ਰਹੀ ਥੀ ਜ਼ਿੰਦਗੀ ਲਾਜਵਾਬ। ਜਦ ਤੱਕ ਮੈਂ ਚੁੱਪ ਸੀ ਉਦੋਂ ਤੱਕ ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸੀ। ਜਬ ਤੱਕ ਹਮ ਚੁੱਪ ਥੇ ਤੋ ਚਲ ਰਹੀ ਥੀ ਜ਼ਿੰਦਗੀ ਲਾਜਵਾਬ। दो शब्द क्या कह दिए कि बवाल हो गया। सच्चे दो शब्द ही बोलने दी देर, सारे पासे बवाल खड़े हो गए, हंगामा हो गया, सारे पासे रौला पै गया। ये कौन आ गया नवा जम पे, ये अपनी गल करता है। आखो वाहिगुरू जी, वाहिगुरू जी। इस करके मेरी बेनती है, किसी नूं सफाई देण च अपना समा बर्बाद ना करो। तुसी अलग हो, ਇਹਦਾ मतलब ਇਹ नहीं कि तुसी गलत हो, तुसी अलग हो। ਜੋ ਪਿਤਾ ਜੀ ਨੇ ਮੈਨੂੰ ਬਣਾਇਆ, ਨਾਲ ਦੇ ਨੂੰ ਨਹੀਂ ਬਣਾਇਆ। ਜੋ ਨਾਲ ਦੇ ਨੂੰ ਬਣਾਇਆ, ਉਸ ਤੋਂ ਅਗਲੇ ਨੂੰ ਉਹੋ ਜਿਹਾ ਨਹੀਂ ਬਣਾਇਆ। ਹਰੇਕ ਦੇ ਆਪਣੇ ਆਪਣੇ ਗੁਣ ਨੇ, ਹਰੇਕ ਦੇ। ਇਸ ਕਰਕੇ ਮੇਰੀ ਬੇਨਤੀ, ਕਿਸੇ ਨੂੰ ਸਫਾਈ ਦੇਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਤੁਸੀਂ ਅਲੱਗ ਹੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ। ਹਾਂ, ਫਿਰ ਭੁੱਲਿਓ ਨਾ, ਕੰਮ ਜਿੰਨੇ ਵੀ ਕਰਨੇ ਨੇ, ਕਰਮ ਜਿਹੜੇ ਵੀ ਬੀਜਣੇ ਨੇ, ਬੀਜਣੇ ਗੁਰਮਤ ਆਸ਼ੇ ਅਨੁਸਾਰ ਹੀ ਨੇ। ਕਰਮ ਕਰਨੇ ਮਾਲਕ ਪਿਤਾ ਦੇ ਹੁਕਮ ਅਨੁਸਾਰ ਹੀ ਨੇ। ਜੋ ਉਹਨਾਂ ਨੇ ਬਾਣੀ ਵਿੱਚ ਹੁਕਮ ਲਾਏ ਨੇ, ਉਸੇ ਅਨੁਸਾਰ ਹੀ ਕਰਨੇ ਨੇ। ਤੇ ਫਿਰ ਵੀ ਜੇ ਤੁਹਾਨੂੰ ਕੋਈ ਨਿੰਦੀ ਜਾਵੇ, ਜੇ ਕੋਈ ਤੁਹਾਡੀ ਵਿਰੋਧਤਾ ਕਰੀ ਜਾਵੇ,
ਫਿਰ ਪਿਆਰਿਓ ਉਹ ਜਾਣੇ ਤੇ ਗੁਰੂ ਜਾਣੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਧੰਨ ਜੀ। ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਦੁਨੀਆ ਦੀ ਫਿਤਰਤ ਏ। ਤੁਸੀਂ ਭਾਵੇਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ, ਪਰ ਤਾਰੀਫ ਤੇ ਸ਼ਮਸ਼ਾਨ ਦੇ ਵਿੱਚ ਜਾ ਕੇ ਹੀ ਹੋਏਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਲੋਕ ਤੁਹਾਡੇ ਚੰਗੇ ਕੰਮਾਂ ਦੀ ਤਾਰੀਫ ਘੱਟ ਕਰਨਗੇ। ਜੇ ਕੋਈ ਤੁਸੀਂ ਮਾੜਾ ਕਰ ਲਿਆ ਨਾ, ਉਹਦੀ ਫਿਰ ਨਿੰਦਿਆ ਜ਼ਿਆਦਾ ਹੋਏਗੀ। ਜੇ ਅਣਜਾਣਪੁਣੇ 'ਚ ਤੁਹਾਡੇ ਕੋਲੋਂ ਗਲਤੀ ਹੋ ਗਈ ਨਾ, ਉਹ ਲੱਤਾਂ ਖਿੱਚਣ ਵਾਲੇ ਬਹੁਤੇ ਆਉਣਗੇ। ਇਹਨੇ ਤੁਸੀਂ ਚੰਗੇ ਕੰਮ ਕੀਤੇ, ਉਹਦੀ ਤਾਰੀਫ ਨਹੀਂ ਹੋਣੀ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚੰਗੇ ਕੰਮ ਕਰਨੇ ਨਹੀਂ, ਚੰਗੇ ਕੰਮ ਕਰਨੇ ਛੱਡ ਦੇਣੇ ਨੇ। ਹਾਂ, ਇਹ ਚੀਜ਼ ਆਪਣੇ ਅੰਦਰ ਰੱਖਣੀ ਹੈ। ਲੋਕ ਤਾਰੀਫ ਕਰਨ ਜਾਂ ਨਿੰਦਿਆ ਕਰਨ, ਮੇਰੇ ਕੀਤੇ ਚੰਗੇ ਕਰਮ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਲਿਖੇ ਜਾ ਰਹੇ ਨੇ। ਬਸ ਆਹ ਚੀਜ਼ ਨੂੰ ਲੈ ਕੇ ਚੰਗੇ ਕੰਮ ਕਰਦੇ ਚੱਲੋ। ਇਹ ਦੁਨੀਆ ਦਾ ਕੌੜਾ ਸੱਚ ਹੈ। ਜਿੰਨੇ ਮਰਜ਼ੀ ਤੁਸੀਂ ਚੰਗੇ ਕੰਮ ਕਰ ਲਓ, ਪਰ ਤਾਰੀਫ ਸ਼ਮਸ਼ਾਨ 'ਚ ਜਾ ਕੇ ਹੋਏਗੀ। ਸੱਚੀ ਗੱਲ ਏ, ਜਿਨ੍ਹਾਂ ਨੇ ਕਦੀ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਮਰਨ ਤੋਂ ਬਾਅਦ ਤੇ ਉਹਨਾਂ ਦੀਆਂ ਫੋਟੋਆਂ ਥੱਲੇ ਵੀ ਲਿਖਿਆ ਜਾਂਦਾ ਸਵਰਗਵਾਸੀ ਜਾਂ ਸੱਚਖੰਡ ਵਾਸੀ। ਇਹ ਦੁਨੀਆ ਦੀ ਫਿਤਰਤ ਹੈ। ਇਸ ਕਰਕੇ ਕਿਸੇ ਦੀ ਪਰਵਾਹ ਨਾ ਕਰੋ। ਆਪਣੇ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਡਟ ਡਟ ਕੇ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਜਿਹੜੇ ਘਰਾਂ 'ਚ ਬੈਠੇ ਹੋ ਨਾ, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਕਹਿਣਾ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਜੇ ਜ਼ਿੰਦਗੀ ਜਿਉਣੀ ਸਿੱਖਣੀ ਹੈ ਨਾ, ਤੇ ਇੱਕ ਪੰਛੀ ਤੋਂ ਸਿੱਖੋ। ਇਹ ਬੜੀ ਪਿਆਰੀ ਗੱਲ ਹੈ ਜਿਹੜੀ ਮੈਂ ਸ਼ੁਰੂ ਕਰ ਦਿੱਤੀ ਹੈ। ਜ਼ਿੰਦਗੀ ਜਿਉਣੀ ਸਿੱਖਣੀ ਹੈ ਤੇ ਇੱਕ ਪੰਛੀ ਤੋਂ ਸਿੱਖੋ। ਪੰਛੀ ਕਦੀ ਨੋਟ ਕਰਨਾ, ਕੂੜੇ ਦੇ ਉੱਤੇ ਵੀ ਕੋਈ ਕਣਕ ਦਾ ਦਾਣਾ ਪਿਆ ਨਾ, ਉਹ ਕਣਕ ਦੇ ਦਾਣੇ ਨੂੰ ਚੁਗ ਲੈਂਦਾ ਹੈ, ਆਪਣੀ ਖੁਰਾਕ ਉਥੋਂ ਚੁਗ ਲੈਂਦਾ ਹੈ। ਪਿਆਰਿਆ, ਬਸ ਜ਼ਿੰਦਗੀ ਜਿਉਣ ਦਾ ਢੰਗ ਪੰਛੀ ਤੋਂ ਸਿੱਖ ਲੈ, ਜੋ ਕੂੜੇ ਤੇ ਪਿਆ ਵੀ ਕਣਕ ਦਾ ਦਾਣਾ ਲੱਭ ਲੈਂਦਾ ਹੈ। ਜਿੰਨੇ ਗੁਣ ਲੈਣੇ ਨੇ ਨਾ, ਸੱਚਾਈ ਹੈ, ਉਹਨੇ ਕੀੜੀ ਤੋਂ ਵੀ ਲੈ ਲੈਣੇ ਨੇ। ਜਿੰਨੇ ਗੁਣ ਲੈਣੇ ਨੇ ਨਾ, ਉਹਨੇ ਮੰਗਤੇ ਤੋਂ ਵੀ ਲੈ ਲੈਣੇ ਨੇ। ਤੇ ਜਿੰਨੇ ਗੁਣ ਨਹੀਂ ਨਾ ਲੈਣੇ, ਰੱਬ ਵੀ ਸਾਹਮਣੇ ਆ ਜਾਵੇ, ਰੱਬ ਚੋਂ ਵੀ ਉਹਨੇ ਕਮੀ ਕੱਢ ਦੇਣੀ ਹੈ। ਅਸੀਂ ਰੋਜ਼ਾਨਾ ਜੁੜਦੇ ਹਾਂ ਤੇ ਇਹ ਮੇਰੀ ਬੇਨਤੀ, ਅਸੀਂ ਸੁਭਾਅ ਬਣਾਈਏ ਗੁਣ ਇਕੱਠੇ ਕਰਨ ਵਾਲਾ, ਗੁਣਾਂ ਨੂੰ ਲੈਣ ਵਾਲਾ, ਗੁਣ ਗ੍ਰਹਿਣ ਕਰਨ ਵਾਲਾ। ਸਾਡਾ ਸੁਭਾਅ ਉਹ ਚਿੱਚੜ ਵਰਗਾ ਨਾ ਬਣੇ, ਮੱਝ ਦੇ ਥਣਾ ਦੇ ਕੋਲ ਲੱਗਾ ਹੈ ਪਰ ਦੁੱਧ ਨਹੀਂ ਪੀਂਦਾ, ਉਹ ਤੇ ਲਹੂ ਪੀਂਦਾ ਹੈ। ਸਾਡਾ ਸੁਭਾਅ ਇਹੋ ਜਿਹਾ ਨਾ ਬਣੇ। ਗਲਤੀਆਂ ਨਾ ਲੱਭੀਏ, ਕੰਮ ਕਰੀਏ, ਭਲਾਈ ਦੇ ਕਾਰਜ ਕਰੀਏ, ਮਿਹਨਤ ਕਰੀਏ ਆਪਣੀ ਫੀਲਡ ਦੇ ਵਿੱਚ, ਆਪਣੇ ਗੁਣਾਂ ਨੂੰ ਵਧਾਉਣ ਦਾ ਯਤਨ ਕਰੀਏ ਤੇ ਜਿੱਥੋਂ ਵੀ ਗੁਣ ਮਿਲੀ ਜਾਣ ਇਕੱਠੇ ਕਰੀ ਜਾਈਏ, ਕਰੀ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਸੱਚਾਈ ਵਾਲੀ, ਔਰ ਮੈਂ ਕਹਿੰਨਾ ਬੜਾ ਇਹ ਜੀਵਨ ਦੇ ਵਿੱਚ ਕੰਮ ਆਏਗੀ। ਕੁਝ ਲੋਕ ਮੱਛਰ ਵਾਂਗੂ ਹੁੰਦੇ ਨੇ, ਗੁਣ ਗਣਾਉਂਦੇ ਹੋਏ ਆਉਣਗੇ ਪਰ ਕੱਟ ਕੇ ਚਲੇ ਜਾਣਗੇ। ਕੁਝ ਇਹੋ ਜਿਹੇ ਲੋਕ ਹੁੰਦੇ ਨੇ, ਸੱਚਾਈ ਹੈ, ਆਉਣਗੇ ਸਾਡੇ ਮੂੰਹ ਦੇ ਉੱਤੇ ਸਾਡੀਆਂ ਤਾਰੀਫਾਂ ਕਰਨਗੇ, ਪਰ ਅੰਦਰੋਂ ਅੰਦਰ ਸਕੀਮਾਂ ਕੀ ਬਣਾਉਣਗੇ, ਕਿਹੜਾ ਢੰਗ ਅਪਣਾਵਾਂ, ਇਹਦੀ ਸਾਰੇ ਪਾਸੇ ਜਿਹੜੀ ਚੜ੍ਹਦੀ ਕਲਾ ਹੋਈ ਹੈ ਨਾ, ਇਹਦੀ ਚੜ੍ਹਦੀ ਕਲਾ ਵਿੱਚ ਗਿਰਾਵਟ ਆ ਜਾਵੇ। ਅੰਦਰੋਂ ਸਕੀਮਾਂ ਕੀ ਬਣਾਉਣਗੇ, ਮੈਂ ਢੰਗ ਅਪਣਾਉਣਾ ਹੈ, ਉਹ ਢੰਗ ਅਪਣਾਉਣਾ ਜਿਹਦੇ ਕਰਕੇ ਇਹਦੀ ਜਗ੍ਹਾ ਜਗ੍ਹਾ ਦੇ ਉੱਤੇ ਨਿੰਦਿਆ ਹੋਵੇ। ਆਏ ਤੇ ਹਮਾਇਤੀ ਬਣ ਕੇ, ਪਰ ਅਸਲੀਅਤ ਦੇ ਵਿੱਚ ਹਮਾਇਤੀ ਨਹੀਂ, ਉਹ ਲੱਤਾਂ ਖਿੱਚਣ ਵਾਲੇ ਹੁੰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹੋ ਜਿਹੇ ਬੜੇ ਹੋਣਗੇ ਤੁਹਾਡੇ ਇਰਦ ਗਿਰਦ ਵੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉੱਤੋਂ ਤੋਂ ਬੜਾ ਦਿਖਾਵਾ ਕਰਨਗੇ, ਤੁਹਾਡੇ ਨਾਲ ਆ ਜੀ, ਅਸੀਂ ਤੁਹਾਡੇ ਸਪੋਰਟਰ ਆ, ਪਰ ਜਰਾ ਔਖਾ ਵਕਤ ਬਣਨ ਦੀ ਦੇਰ ਹੈ, ਜਰਾ ਜਿੰਨਾ ਔਖਾ ਵੇਲਾ ਆਉਣ ਦੀ ਦੇਰ, ਸਭ ਤੋਂ ਪਹਿਲੇ ਪਿੱਠ ਵੀ ਇਹੋ ਹੀ ਲੋਕ ਵਿਖਾ ਕੇ ਭੱਜਦੇ ਨੇ। ਇਸ ਕਰਕੇ ਮੇਰੀ ਬੇਨਤੀ ਹੈ ਪਿਆਰਿਓ, ਇਹ ਲੋਕ ਸਾਡੀ ਜ਼ਿੰਦਗੀ ਵਿੱਚ ਆਉਣੇ ਹੀ ਆਉਣੇ ਨੇ ਤੇ ਇਹ ਲੋਕਾਂ ਨੂੰ ਵੀ ਪੋਜ਼ਿਟਿਵ ਢੰਗ ਦੇ ਨਾਲ ਲਿਆ ਕਰੋ। ਇਹ ਉਹੋ ਹੀ ਲੋਕ ਨੇ
ਜਿਹੜੇ ਮੇਰੀਆਂ ਬੰਦ ਅੱਖਾਂ ਖੋਲ ਰਹੇ ਨੇ। ਆਖੋ ਵਾਹਿਗੁਰੂ ਜੀ। ਜਿਹੜਾ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਣਾ ਵਾ ਨਾ ਹਰੇਕ ਦੇ ਉੱਤੇ, ਇਹ ਲੋਕ ਮੇਰੀਆਂ ਅੱਖਾਂ ਖੋਲਣ ਵਾਲੇ ਨੇ। ਤੇ ਮੈਂ ਆਪਣੀ ਲਾਈਫ ਦੇ ਵਿੱਚ ਚੱਲਣਾ ਇਹੋ ਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਨੀ। अपनी लाइफ दे विच मैं भरोसा रखना है, आस रखनी है अपने मालक पिता दे उत्ते, अपने गुरु रामदास अपने बाबा दीप सिंह जी दे उत्ते। आखो वाहिगुरू जी। लोकां दी परवाह नहीं करनी। ये ते टेंशनां देंदे ने, कई दिमाग ते फालतू दा बोझ वधाउंदे ने, मैंटली टॉर्चर करदे ने कई वारी। इन्हां दी मैं परवाह नहीं करनी। परवाह ना ही किसे केरी बाज सच्चे ना। मैं परवाह करनी ते अपने मालक पिता दी करनी, ओदे प्यारियां दी करनी है। हाँ, ओदी बनाई हुई कुदरत है। इहो जे लोग मौजूद ने, मैं किसे नाल नफरत नहीं करनी। जे मेरे नाल कोई कर रहा ना, ये ओदे कर्म ने। आखो वाहिगुरू जी। धन गुरु रामदास जी। धन गुरु रामदास जी। प्यार नाल सारे आखो धन बाबा दीप सिंह जी। ये दुनिया दा सुभाव है। सुभाव उत्तों तो हमायती कई बनते ने, पर अंदरों कट्टण वाले हुंदे ने, वड्डण वाले हुंदे ने। तुहानूं दस के जाणगे है जी। ये दुनिया जे दर्द अथरूआं राहीं बाहर निकल आवे ना, अखां दे विच अथरू आ गए, तुहानूं कोई तकलीफ है, कोई प्रॉब्लम है, जे दर्द अथरूआं राहीं अखां राहीं बाहर आ जावे ते लोग कहंदे ने एक कायर है। आखो वाहिगुरू जी। कायर है जी। किसे ने बड़ा सोहना लिखिया है, कहंदे जे अथरू निकल आउण ते खुद ही साफ करियो। लोकां दा सहारा नहीं लेना आपां। भुलना नहीं, अमृत वेड़ा बना के, बाणी दा पैरा वधा के, नितनेम दा पैरा वधा के, गुरु रामदास पिता दे चरणां नाल नाता जोड़ना है। भरोसा उन्हां दे उत्ते रखना है, आसरा उन्हां दा लेना है, दुनिया दे बंदियां दा नहीं। किसे ने बड़ा ए सोहना बचन लिखिया है, कहंदे जे अथरू निकल आउण ते खुद ही साफ करियो, क्योंकि जे लोग तेरे अथरू पूंजन आउणगे ते सौदा करनगे। आखो वाहिगुरू जी। जे लोग तेरे अथरू पूंजन आउणगे ना, फिर सौदा करनगे। सौदा कि मैं इस वेले तेरी हैल्प कर रहा, कल तैनू मैं किवें यूज करना, इहो जिहा सौदा करनगे तेरे नाल। इस करके मेरी बेनती है प्यारे, अपने मालक दे उत्ते आस भरोसा खसम का नानक के जिए रे। आखो वाहिगुरू जी। वाहिगुरू जी। धन गुरु रामदास जी। धन गुरु रामदास जी। धन गुरु रामदास जी। धन गुरु रामदास जी। प्यार नाल सारे आखो ने जी, धन बाबा दीप सिंह जी। धन बाबा दीप सिंह जी। अगली गल ये भी बड़ी प्यारी। जिंदगी दे विच दुख आ जावे ते अटको ना, सुख आ जावे ते भटको ना। दुख दा वेला आया ना, अटक ना जाओ। कई उत्थे ही अटक जांदे ने। मेरी लाइफ विच दुख आ गया, हुण ते मैं नितनेम ही नहीं करना, हुण मैं बाणी नहीं पढ़नी, हुण मैं गुरु घर नहीं जाना, सारे काम छड़ देंदा बंदा। जे लाइफ दे विच कोई दुख आ गया ना ते अटकना, ते जे सुख आ गया ना भटकना। सुख आ जावे बंदा कई बारी अपने रस्ते तो भटक जाता है। इहो जिहा भटकदा है कि गुरमत तो उल्ट कम करने शुरू कर देता है। ये मेरी निम्रता सहित बेनती है। सुख आ जावे अटको ना, दुख आ जावे भटको ना। महापुर कहंदे सी ना, दुख वेले अरदास, सुख वेले शुकराना, ते हर वेले सिमरन। आखो वाहिगुरू जी। वाहिगुरू जी। धन गुरु रामदास जी। धन गुरु रामदास जी। जे कोई दुख आ ही गया ना, नितनेम वधा दे, नितनेम, फिर वो तेरा औखा वेड़ा जल्दी बतीत हो जाएगा। मालक तेनू औखे वेले दे विचों लंघण दा बल दे देवेगा। ते जे सुख दा वेला आया तां भी नितनेम वधा ते ओदा शुकराना कर। शुकराना। इहो जी जिंदगी रखिए, दुख वेले अटकीए ना, सुख वेले पटकीए ना। बस जो मेरा मालक कहंदा है, असी 100 चों 100 पैसा भावें नहीं चल सकते, पर 10-20 पैसे पिता दे पाए हुए पूर्णियां ते चलण दा यतन जरूर करिए। आप सवरो,
परवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरु जी का खालसा वाहिगुरु जी की फतेह। आओ मेरे मन की भावना है 2-4 मिनट अज वाहिगुरु गुरमंत्र का जाप कर लईए, उस तो बाद आप शब्द पढ़ांगे। सारे चौंकड़े मारो, जिन्हां दी सेहत ठीक है कमर कर लो सीधी, नेत्र करो बंद। पिता गुरु रामदास जी दे चरणां दा धरो ध्यान ते जुड़ो प्यार नाल। वाहिगुरु 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 सारे वाहिगुरु 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 सब जुड़ जाओ। वाहिगुरु वाहिगुरु धन गुरु रामदास जी, 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 धन धन गुरु गुरु रामदास जी, रामदास जी, धन गुरु 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 रामदास जी, धन बाबा दीप सिंह 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 जी। वाहिगुरु 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 वाहिगुरु
ਵਾਹਿਗੁਰੂ 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 ਸਭ ਜੁੜ ਜਾਓ ਵਾਹਿਗੁਰੂ 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 ਗੁਰੂ ਵਾਹਿਗੁਰੂ
सारे लाओ हाजरी वाहिगुरु वाहिगुरु ध्यान गुरु रामदास दे चरणा च वाहिगुरु 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 लाओ हाजरियां गुरु रामदास जी जेड़ा इस वेले जिथे जिथे जप रहा सब दियां झोलियां भर दे पिता गुरु रामदास ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਕੁਝ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਲਾ ਕੇ ਇਉਂ ਮਹਿਸੂਸ ਹੋ ਰਿਹਾ ਜਿਵੇਂ ਖਾਲੀ ਭਾਂਡੇ ਦੇ ਵਿੱਚ ਕੁਝ ਪੈ ਗਿਆ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਗੁਰੂ ਪਿਤਾ ਕਿਰਪਾ ਕਰਨ ਬਖਸ਼ਿਸ਼ ਕਰਨ ਥੋੜਾ ਜਿਹਾ ਹੀ ਸਮਾਂ 15 ਮਿੰਟ 20 ਮਿੰਟ ਭਾਵੇਂ ਜੁੜਿਆ ਕਰੋ ਸਿਮਰਨ ਦੇ ਵਿੱਚ, ਇਹ ਮੇਰੀ ਬੇਨਤੀ ਹੈ। ਸ਼ੁਰੂਆਤ 15-20 ਮਿੰਟ ਤੋਂ ਕਰ ਲਓ, ਰਸ ਵੱਧਦਾ ਜਾਵੇ ਸਮਾਂ ਵੀ ਵਧਾਈ ਚੱਲੋ, ਪਰ ਜੁੜਿਆ ਕਰੋ। ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ। ਇਹ ਉਹੋ ਹੀ ਸਿਮਰਨ ਹੈ, ਇਹ ਉਹੋ ਹੀ ਗੁਰਮੰਤਰ ਦਾ ਜਾਪ ਜਿਹਦੇ ਸਦਕਾ ਸਾਨੂੰ ਬਰਕਤਾਂ ਪੈਣੀਆਂ ਨੇ। ਇਹ ਉਹੋ ਹੀ ਜਾਪ ਹੈ ਜਦੋਂ ਅਸੀਂ ਮਰਨਾ ਸਾਡੀ ਰੂਹ ਦਰਗਾਹ ਵਿੱਚ ਬਾਅਦ 'ਚ ਪਹੁੰਚਣੀ। ਇਹ ਕੀਤਾ ਹੋਇਆ ਸਿਮਰਨ ਦਰਗਾਹ ਵਿੱਚ ਪਹਿਲਾਂ ਹੀ ਪਹੁੰਚ ਜਾਣਾ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਹੁਣ ਬੜੇ ਪਿਆਰ ਨਾਲ ਸ਼ਬਦ ਪੜ੍ਹੀਏ। ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ 1164 ਅੰਗ ਦੇ ਉੱਤੇ ਇਹ ਸ਼ਬਦ ਦਰਜ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸਿੰਗਾਰ। ਆਓ ਬੜੇ ਪਿਆਰ ਨਾਲ ਇਸ ਸ਼ਬਦ ਦਾ ਗਾਇਨ ਸਾਰੇ ਰਲ ਕੇ ਕਰੀਏ, ਕੋਈ ਰਸਨਾ ਮਾਂਝੀ ਨਾ ਰਹੇ ਜੀ। ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ, ਮੈਂ ਬੌਰੀ ਬੌਰੀ ਬੌਰੀ,
राम पतार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार, रच रचता को करो सिंगार, मेरा राम पतार, मेरा राम पतार। बोलो मैं बारी बारी बारी, मैं बारी बारी बारी, मेरा राम पतार, मेरा राम पतार, राम राम राम, मेरा राम पतार, मेरा राम पतार, मेरा राम पतार। गुरु रामदास जी सारे आखो ने जी धन बाबा देव सिंह जी। पले निंदो पले निंदो पले निंदो लो, पले निंदो पले निंदो पले निंदो लो, तन मन राम प्यारे जो, पढ़ो तन मन राम प्यारे जो, राम राम राम, मेरा राम पतार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार, राम राम राम, मेरा राम पतार, मेरा राम पतार, मेरा राम पतार। गुरु रामदास जी सारे आखो धन बाबा देव सिंह जी। बात विवाद कहूँ स्यों न कीजै, बात विवाद कहूँ स्यों न कीजै, रसना राम
रसायन पीछे रसना राम रसायन पिए राम 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 मेरा राम पधार मैं बोरी 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 मैं बोरी 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 मेरा राम पधार मेरा राम पधार राम 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 मेरा राम पधार मेरा राम पधार मेरा राम ਧੰਨ ਗੁਰੂ ਰਾਮਦਾਸ ਜੀ ਦੀਪ ਸਿੰਘ ਜੀ अब जी जान ऐसी बन आई अब जी जान ऐसी बन आई मिलो गोपाल निशान बजाई मिलो गोपाल निशान बजाई राम 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 मेरा राम पधार मेरा राम पधार मेरा राम पधार मैं बोरी 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 मैं बोरी 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 मेरा राम पधार मेरा राम पधार राम 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 मेरा राम पधार मेरा राम पधार मेरा राम पधार गुरु रामदास जी सारे आखो धन बाबा ਦੀਪ ਸਿੰਘ ਜੀ उस्तत निंदा करे नर कोई उस्तत निंदा करे नर कोई नामे श्री रंग पेटल सोई नामे श्री रंग पेटल सोई राम 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 मेरा
करे नर कोई। उस्तत निंदा करे नर कोई। नामे श्री रंग पेटल सोई। नामे श्री रंग पेटल सोई। राम 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 मेरा राम पतार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार। राज राजता को करो सिंगार, मेरा राम पतार, मेरा राम पतार। मैं बारी बारी बारी, मैं बारी बारी बारी, मेरा राम पतार, मेरा राम पतार। जी राम 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 मेरा राम पतार, मेरा राम पतार, मेरा राम पतार। गुरु 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 वाहे गुरु वाहे गुरु वाहे सारे मेरा राम पतार, मेरा राम पतार, मेरा राम पतार, मेरा राम पतार। धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। समा अपनी रफ्तार नाल भजदा जा रहा है। इशारा हो गया समाप्ति का। टीवी अजे बंद ना करियो। बड़ियां जरूरी जरूरी अनाउंसमेंटां बेनतियां मैं कीतियां होईयां बाद विच सुणियो। और ये जिहड़ा साडे चैनल दे उत्ते प्रोग्राम वेख रहे हो भाई अमनदीप सिंह ऑफिशियल चैनल, इनू सबसक्राइब करियो और वध तो वध शेयर करया करो प्रोग्राम। ये मेरी बेनती तुसी पंजां नूं करो, अगों पंजां नूं कहो बई तुसी भी पंजां पंजां दसां दसां जाणियां नूं प्रोग्राम शेयर करो। वध तो वध ये लिंक शेयर करो। हर पिंड, हर शहर, हर देश विदेश दे विच ये सुनिया पहुंचा दिओ कि ये जिहड़ा 3 ਤੋਂ 4 ਦੁਪਹਿਰੀ समय ये किसी होर दा नहीं, ये गुरु रामदास दा ते बाबा दीप सिंह दा। आखो वाहिगुरू जी, वाहिगुरू जी। ये प्रचार विच तुसी भी हिस्सा बनो। घर घर दे विच ये मैसेज पहुंचाया करो, लिंक शेयर कर दिया करो। गुरु कृपा करे। बहुत जरूरी जरूरी बेनतियां मैं कीतियां, ध्यान नाल सुनियो।
प्यार से सारे फतेह बुला दिओ। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। 31 ਦਸੰਬਰ ਆ ਰਹੀ। 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚੇ, ਉਹਦਾ ਕਾਰਨ ਹੈ ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਅਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ, ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ ਅਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਮੇਰੀ ਬੇਨਤੀ ਜ਼ਰੂਰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਜੋ ਕਿਣਕਾ ਤੁਸੀਂ ਦਿੰਦੇ ਹੋ ਉਹ ਲੱਗਦਾ ਕਿੱਥੇ। ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਿਲਕੁਲ ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਔਰ ਜਿਹੜੇ ਡਾਕਟਰ ਆਪਣੀ ਕਲੀਨਿਕ ਦੇ ਉੱਤੇ 200, 300 ਰੁਪਇਆ ਫੀਸ ਲੈਂਦੇ ਨੇ, ਇਸ ਹਸਪਤਾਲ ਵਿੱਚ 20 ਰੁਪਏ 'ਚ ਵੇਖਦੇ ਵੀ ਨੇ ਅਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ। ਬੱਚੇ ਆਪ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁਣ ਕਰਦੇ ਨੇ, ਆਪ ਹੀ ਹੁਕਮਨਾਮਾ ਲੈਂਦੇ ਨੇ, ਆਪ ਹੀ ਸਹਿਜ ਪਾਠ ਕਰਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਔਰ ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ 'ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤਿ ਨਾਲ ਜੁੜਨ, ਤੁਹਾਡਾ ਇਹ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ 'ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਹੈ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ।
ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬਣਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ ਹੈ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ। ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ ਹੈ ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿੰਦਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।